ਹੈਗੇ ਸਿਆਸਤ ਤੋਂ। ਖਹਿਰੇ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਲਗਾਤਾਰ ਹੋ ਰਹੀ ਹੈ। ਕੇਜਰੀਵਾਲ ਕਹਿੰਦੇ ਖਹਿਰੇ ਨੂੰ ਭੁੱਲ ਗਏ ਆ, ਪਰ ਜਾਖੜ ਨੂੰ ਖਹਿਰੇ ਦਾ ਹੇਜ ਆ ਗਿਆ। ਤੇ ਜੇਕਰ ਪਿੱਛੇ ਚਲੇ ਜਾਈਏ ਤਾਂ ਉਦੋਂ ਜਾਖੜ ਦੀ ਵੀ ਕਦੇ ਖਹਿਰੇ ਦੇ ਨਾਲ ਇੰਨੀ ਜ਼ਿਆਦਾ ਨਹੀਂ ਸੀ ਬਣਦੀ, ਤੇ ਕੇਜਰੀਵਾਲ ਦੇ ਕਦੇ ਮਿੱਤਰ ਪਿਆਰਿਆਂ ਚੋਂ ਹੁੰਦੇ ਸੀ ਖਹਿਰਾ। ਕੇਜਰੀਵਾਲ ਦੀ ਇੱਕ ਗੱਲ ਮੈਨੂੰ ਬੜੀ ਅਜੀਬ ਲੱਗੀ, ਉਹ ਕਹਿੰਦੇ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ। ਜੇਕਰ ਕਾਨੂੰਨ ਆਪਣਾ ਕੰਮ ਕਰਦਾ ਤੇ ਕੀ ਕਿਸੇ ਵਿਧਾਇਕ ਨੂੰ, 3 ਵਾਰ ਦੇ ਵਿਧਾਇਕ ਨੂੰ ਤੜਕੇ ਜਾ ਕੇ ਬਿਨਾਂ ਕਿਸੇ ਅਰੈਸਟ ਵਾਰੰਟ ਤੋਂ ਚੱਕਣਾ, ਇਹ ਕਾਨੂੰਨ ਆਪਣਾ ਕੰਮ ਕਰ ਰਿਹਾ? ਜੀ ਸ਼ਰਮਾ ਜੀ। ਬਿਲਕੁਲ ਜੀ, ਜਿਹੜਾ ਕੇਜਰੀਵਾਲ ਦੇ ਹਵਾਲੇ ਨਾਲ ਕਾਨੂੰਨ ਪੰਜਾਬ 'ਚ ਕੰਮ ਕਰ ਰਿਹਾ, ਉਹ ਕਾਨੂੰਨ ਜੇ ਕੇਂਦਰੀ ਏਜੰਸੀਆਂ ਕੰਮ ਕਰਦੀਆਂ ਸਿਸੋਦੀਆ ਦੇ ਮਾਮਲੇ 'ਚ, ਫਿਰ ਉਹ ਸਹੀ ਨਹੀਂ ਗਾ। ਹਾਂਜੀ, ਇਹ ਵੀ ਸਹੀ ਹੈ, ਬਿਲਕੁਲ ਸਹੀ ਹੈ। ਤੁਸੀਂ ਇਹ ਮਤਲਬ ਜਦੋਂ ਮਨੀਸ਼ ਸਿਸੋਦੀਆ ਹੈ ਨਾ, ਜਾਂ ਸਤਿੰਦਰ ਜੈਨ ਵਰਗੇ ਉਹ ਚੱਕੇ ਜਾਂਦੇ ਨੇ, ਫਿਰ ਕਹਿੰਦੇ ਸਾਡੇ ਨਾਲ ਧੱਕਾ। ਬਿਲਕੁਲ। ਤੇ ਜਦੋਂ ਸਾਡੀ ਪੁਲਿਸ ਚੱਕੂਗੀ ਫਿਰ ਉਹ ਸਹੀ ਹੈ। ਇਹ ਕਮਾਲ ਹੈ, ਮਤਲਬ ਹੈ ਨਾ ਜੀ। ਤੇ ਵੱਖਰੀ ਗੱਲ ਹੈ ਕਿ ਦਿੱਲੀ ਦੇ ਰਾਹ ਚੋਂ ਹੀ ਮੁੜਨਾ ਪੈ ਗਿਆ ਸੀਗਾ, ਹੈ ਨਾ, ਬੰਦਾ ਲਾ ਕੇ। ਹਾਂਜੀ, ਉਹ ਵੀ ਸਾਰਿਆਂ ਨੂੰ ਯਾਦ ਹੈ। ਹਾਂ, ਜਿੱਥੋਂ ਤੱਕ ਸੁਖਪਾਲ ਖਹਿਰੇ ਵਾਲਾ ਮਾਮਲਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਲੈਣ ਵਾਲੇ ਸੁਖਪਾਲ ਖਹਿਰੇ ਦੇ ਮਾਮਲੇ 'ਚ ਇੱਕ ਲਾਈਨ ਦੇ ਇਸ ਹਵਾਲੇ ਨਾਲ ਕਿ ਜੇ ਚਾਹੀਏ ਤਾਂ ਇਹਦੀ ਮਾਮਲੇ ਦੀ ਦੁਬਾਰਾ ਜਾਂਚ ਹੋ ਸਕਦੀ ਹੈ, ਉਸ ਨੂੰ ਆਧਾਰ ਬਣਾ ਕੇ ਸਿੱਟ ਬਣਾਈ ਗਈ। ਔਰ ਇੰਨੀ ਤੇਜ਼ੀ ਜੇ ਬੇਅਦਬੀ ਵਾਲੇ ਮਾਮਲਿਆਂ 'ਚ ਦਿਖਾਈ ਹੁੰਦੀ ਕਿਸੇ ਵੀ ਸਰਕਾਰ ਨੇ, ਤੇ ਹੁਣ ਤੱਕ ਇਨਸਾਫ ਮਿਲ ਗਿਆ ਹੁੰਦਾ। ਜੀ ਬਿਲਕੁਲ ਸਹੀ। ਇਸ ਖਹਿਰੇ ਦੇ ਮਾਮਲੇ 'ਚ 4 ਸਤੰਬਰ ਨੂੰ ਸਿੱਟ ਬਣਦੀ ਹੈ, 24 ਦਿਨਾਂ ਬਾਅਦ 28 ਸਤੰਬਰ ਨੂੰ ਸੁਖਪਾਲ ਖਹਿਰੇ ਨੂੰ ਚੱਕ ਲੈਂਦੇ। ਤੇ ਇੰਨੀ ਤੇਜ਼ੀ, ਕਹਿੰਦੇ ਜੀ ਮੁੱਢਲੀ ਜਾਂਚ 'ਚ ਪਤਾ ਲੱਗ ਗਿਆ ਸਾਨੂੰ। ਠੀਕ ਹੈ। ਪਹਿਲੀ ਜਾਂਚ ਸਿੱਟ ਬਣਦੇ ਦੂਏ ਦਿਨ ਜਾਂਚ ਸ਼ੁਰੂ ਕਰਤੀ, ਉਸੇ ਦਿਨੇ ਪਤਾ ਲੱਗ ਗਿਆ ਕਿ ਇਹ ਤਾਂ ਭਾਈ ਬੰਦੇ ਨਾਲ ਜਿਹੜਾ ਮੁੱਖ ਤਸਕਰ ਆ ਉਹਦੇ ਨਾਲ ਸੰਪਰਕ 'ਚ। ਮਤਲਬ ਇੰਨੀ ਤਾਂ ਸੁਖਪਾਲ ਖਹਿਰਾ ਜਿਹੋ ਜਿਹਾ ਨਗੋਚੀ ਲੀਡਰ ਮੰਨਿਆ ਜਾਂਦਾ ਹੈ, ਹਾਂਜੀ, ਉਹਨੂੰ ਇੰਨਾ ਤਾਂ ਪਤਾ ਹੋਣਾ ਕਿ ਜੇ ਮੈਂ ਤਸਕਰ ਨਾਲ ਰੋਜ਼ 4-4 ਵਾਰ 6-6 ਵਾਰ ਗੱਲ ਕਰੂੰਗਾ ਤਾਂ ਬਚਦਾ ਨਹੀਂ। ਉਹਨੂੰ ਪਤਾ ਕਿ ਫੋਨ ਤਾਂ ਨਹੀਂ ਲੁਕੋਇਆ ਜਾ ਸਕਦਾ, ਫਿਰ ਨਾ ਫੋਨ ਦੀ ਰਿਕਾਰਡਿੰਗ ਤਾਂ ਨਹੀਂ, ਕਾਲ ਤਾਂ ਨਹੀਂ ਕਿਤੇ ਲੁਕੋਈ ਜਾ ਸਕਦੀ। ਜੀ ਸਹੀ ਹੈ। ਸੋ ਪਰ ਪੁਲਿਸ ਕਹਿੰਦੀ ਹੈ ਕਿ ਨਹੀਂ, ਸਾਡੇ ਕੋਲ ਪੂਰੇ ਰਿਪੋਰਟ ਨੇ, ਤੱਥ ਨੇ। ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਕਿ ਪੰਜਾਬ ਦਾ ਜਿਹਨੇ ਪੈਸਾ ਲੁੱਟਿਆ, ਨਸ਼ੇ 'ਚ ਜਿਹਨੇ ਤੋਰੇ ਨੇ, ਨਸ਼ੇ ਦੇ ਕੰਮ 'ਚ ਮੈਂ ਬਖਸ਼ੂੰਗਾ। ਕਿਹਾ ਉਹਨਾਂ ਨੇ। ਸੋ ਕੀ ਬਤੌਰ ਮੁੱਖ ਮੰਤਰੀ ਜੋ ਤੁਸੀਂ ਕਹਿ ਰਹੇ ਹੋ ਉਹ ਸਹੀ ਹੈ, ਜਾਂ ਬਤੌਰ MP ਤੁਸੀਂ ਜੋ ਇਸ ਮਾਮਲੇ 'ਚ ਕਹਿ ਰਹੇ ਸੀ ਉਹ ਸਹੀ? ਉਹ ਸਹੀ ਜੀ। ਸਹੀ ਕਦੋਂ ਸਹੀ ਸੀ ਤੁਸੀਂ? ਤੁਹਾਡੀ ਉਹ ਵੀਡੀਓ ਕੋਰਟ ਦੇ ਵਿੱਚ ਆਧਾਰ ਬਣਾ ਕੇ ਦਿਖਾਈ ਜਾ ਰਹੀ ਹੈ। ਇਸ ਸਭ ਦੇ ਦਰਮਿਆਨ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਕਾਂਗਰਸ ਦੇ ਪ੍ਰਧਾਨ ਖੜਗੇ ਬੋਲੇ। ਖੜਗੇ ਕਹਿੰਦੇ ਜੇ ਬੇਇਨਸਾਫੀ ਹੋਈ ਫਿਰ ਅਸੀਂ ਖੁੱਲ ਕੇ ਨਿਤਰਾਂਗੇ, ਫਿਰ ਨਹੀਂ ਬਖਸ਼ਦੇ। ਧੱਕਾ ਮਨਜ਼ੂਰ ਨਹੀਂ ਕਹਿੰਦੇ ਜੀ। ਤੇ ਇਹ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮੇਜ਼ ਕੁਰਸੀ ਲਾ ਕੇ ਬੈਠਣਾ ਪੈ ਗਿਆ, ਪ੍ਰੈਸ ਕਾਨਫਰੰਸ ਕਰਨੀ ਪੈਗੀ। ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਇੰਡੀਆ ਗੱਠਜੋੜ ਦੀ ਮਰਿਆਦਾ ਨਿਭਾਵਾਂਗੇ। ਠੀਕ ਹੈ। ਅਸੀਂ ਇੰਡੀਆ ਗੱਠਜੋੜ ਚੋਂ ਬਾਹਰ ਨਹੀਂ ਹੋਵਾਂਗੇ ਕਿਸੇ ਕਦਰ 'ਚ ਵੀ। ਹਾਂ, ਜਿੱਥੇ ਤੱਕ ਪੰਜਾਬ ਦਾ ਕਹਿੰਦੇ ਮਾਮਲਾ ਹੈ, ਮੈਨੂੰ ਵੀ ਪਤਾ ਲੱਗਿਆ, ਪੂਰੀ ਜਾਣਕਾਰੀ ਤਾਂ ਨਹੀਂ ਹੈ। ਤੁਸੀਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਤਾਂ ਪੰਜਾਬ ਪੁਲਿਸ ਨਾਲ ਸੰਪਰਕ ਕਰੋ। ਮੈਨੂੰ ਵੀ ਪਤਾ ਲੱਗਿਆ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਕੋਈ ਇੱਕ ਪ੍ਰੋਮੀਨੈਂਟ ਬੰਦਾ ਚੱਕਿਆ ਜੀ। ਅੱਛਾ, ਸ਼ਾਇਦ ਜਾਣਦੇ ਨਾ ਹੁਣ ਕੇਜਰੀਵਾਲ ਸੁਖਪਾਲ ਖਹਿਰੇ ਨੂੰ, ਪਤਾ ਹੀ ਨਾ ਹੋਵੇ ਕਿ ਸੁਖਪਾਲ ਖਹਿਰਾ ਕੌਣ ਹੈ। ਉਹੀ ਸੁਖਪਾਲ ਖਹਿਰਾ ਜਿਹੜਾ ਪਿਛਲੀ ਵਾਰ ਜਦੋਂ 100 ਸੀਟਾਂ ਦਾ ਦਾਅਵਾ ਕਰਦੀ ਸੀ ਆਮ ਆਦਮੀ ਪਾਰਟੀ ਦਾ, CM ਦਾ ਦਾਅਵੇਦਾਰ ਸੀ। ਇਹ ਉਹੀ ਸੁਖਪਾਲ ਖਹਿਰਾ ਜਦੋਂ ਪਹਿਲੀ ਵਾਰ 'ਚ ਚੋਣ ਲੜ ਕੇ ਪੰਜਾਬ 'ਚ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਆਈ ਤਾਂ ਵਿਰੋਧੀ ਧਿਰ ਦਾ ਲੀਡਰ ਸੀ ਫੁਲਕਾ ਸਾਹਿਬ ਤੋਂ ਬਾਅਦ। ਇਹ ਉਹੀ ਸੁਖਪਾਲ ਖਹਿਰਾ ਜਿਹਨੂੰ ਮਤਲਬ ਚੁੱਪ ਕਰਕੇ ਸੁਨੇਹਾ ਭੇਜ ਕੇ ਦਿੱਲੀ ਤੋਂ ਕਹਿਤਾ ਸੀ ਕਿ ਹਟਾਉਣੇ ਆ ਤੈਨੂੰ ਵਿਰੋਧੀ ਧਿਰ ਦੇ ਲੀਡਰ ਤੋਂ। ਇਹ ਉਹੀ ਸੁਖਪਾਲ ਖਹਿਰਾ ਜਦੋਂ ਪਾਰਟੀ ਛੱਡ ਕੇ ਆ ਕੇ ਵੱਖਰੀ ਪਾਰਟੀ ਬਣਾਈ ਤਾਂ ਜਰਨੈਲ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸਾਰੇ ਆਮੋ ਸਾਹਮਣੇ ਲੜੇ ਸੀ ਕੈਪਟਨ ਹੋਣੀ। ਸੋ ਇਸ ਲਈ ਇਹ ਕਿਵੇਂ ਕਹਿ ਸਕਦੇ ਕੇਜਰੀਵਾਲ ਕਿ ਮੈਨੂੰ ਨਹੀਂ ਪਤਾ ਕਿਹਨੂੰ ਫੜਿਆ। ਮਤਲਬ ਐਡਾ ਵੱਡਾ ਡਰਾਮਾ ਅਣਜਾਣ ਬਣਨਾ ਕਿ ਮੈਨੂੰ ਪਤਾ ਹੀ ਨਹੀਂ ਕੌਣ ਚੱਕਿਆ, ਕਿਹਨੇ ਚੱਕਿਆ। ਤੇ ਕਹਿਣ ਵਾਲਾ ਤਾਂ ਕਹਿੰਦਾ ਕਿ ਸਭ ਤੋਂ ਵੱਧ ਤਕਲੀਫ ਇਹ ਰਾਘੂ ਚੱਡਾ ਵਾਲੇ ਮਾਮਲੇ 'ਚ ਹੋਈ ਹੈ। ਹਾਂਜੀ, ਤੇ ਕਹਿੰਦੇ ਉਸੇ ਤਕਲੀਫ ਦਾ ਅਸਰ ਸੀ ਕਿ ਰਾਤ ਨੂੰ ਪੋਸਟ ਤੇ ਸਵੇਰ ਨੂੰ ਛਾਪਾ। ਸੋ ਇਹ ਸਾਰੇ ਵਰਤਾਰੇ 'ਚ ਕੇਜਰੀਵਾਲ ਤਾਂ ਬਿਲਕੁਲ ਭੁੱਲ ਗਏ। ਪਰ ਖੜਗੇ ਦੇ ਮਾਮਲੇ 'ਚ ਜਵਾਬ ਦੇਣ ਦਾ ਮਤਲਬ ਕੀ ਕੁਛ ਹੋਣ ਜਾ ਰਿਹਾ ਇਹਦੇ ਵਿੱਚ ਨਵਾਂ? ਕਾਰਨ
ਖੜਗੇ ਤੇ ਕੇਜਰੀਵਾਲ ਤੋਂ ਇਲਾਵਾ ਇੰਡੀਆ ਗੱਠਜੋੜ ਦਾ ਇੱਕ ਮੁੱਖ ਸੂਤਰਧਾਰ ਜੀ, ਮੁੱਖ ਕੇਂਦਰ ਬਿੰਦੂ ਸ਼ਰਦ ਪਵਾਰ ਵੀ ਬੋਲੇ ਨੇ। ਠੀਕ ਹੈ, ਅੱਛਾ। ਕੱਲ ਸ਼ਰਦ ਪਵਾਰ ਕਿਤੇ ਬਾਹਰ ਸੀ, ਕਹਿੰਦੇ ਮੁੰਬਈ ਜਾ ਰਿਹਾ ਬਸ। ਮੁੰਬਈ ਪਹੁੰਚਦੇ ਹੀ ਕਹਿੰਦਾ ਮੈਂ ਸੱਦਦਾ ਇਹਨਾਂ ਲੀਡਰਾਂ ਨੂੰ ਤੇ ਇਹਨਾਂ ਨੂੰ ਦੱਸਦਾ ਕਿ ਭਾਈ ਜਿਹੜੀਆਂ ਸੂਬੇ 'ਚ ਚੋਣਾਂ ਨੇ, ਜੇ ਉੱਥੇ ਲੜੀ ਗਏ ਨਾ ਫਿਰ ਕੁਛ ਨਹੀਂ ਬਣਨਾ ਤੁਹਾਡਾ। ਉਹ ਇਸ਼ਾਰਾ ਕਾਂਗਰਸ ਤੇ ਆਪ ਕੰਨਿਓ ਸੀ, ਉਹ ਇਸ਼ਾਰਾ ਪੰਜਾਬ ਦੀ ਘਟਨਾ ਵੱਲੇ ਸੀ ਕਿ ਸੂਬਿਆਂ ਦੀਆਂ ਚੋਣਾਂ 'ਚ ਫਿਰ ਇਕੱਠੇ ਕਿਵੇਂ ਰਹੋਗੇ ਜੇ ਆਹੀ ਕੁਛ ਕਰੀ ਜਾਓਗੇ ਜੀ। ਪਰ ਇਹਦਾ ਮਤਲਬ ਕੀ ਇਹ ਕੋਈ ਗੱਠਜੋੜ 'ਚ ਇਹ ਵੀ ਸ਼ਰਤ ਤੈਅ ਆ ਕਿ ਜੇ ਕੋਈ ਭ੍ਰਸ਼ਟਾਚਾਰੀ ਹੋਵੇ ਉਹਦੇ ਉੱਪਰ ਵੀ ਕਾਰਵਾਈ ਨਹੀਂ ਕਰਨੀ, ਧੋਖੇਬਾਜ਼ ਉਹਦੇ ਉੱਪਰ ਵੀ ਕਾਰਵਾਈ ਕਰਨੀ, ਕੀ ਇਹ ਵੀ ਹੈ? ਜਾਂ ਕੋਈ ਇਹ ਵੀ ਸ਼ਰਤ ਤੈਅ ਹੋਊਗੀ ਕਿ ਭਾਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੋਊਗੀ, ਕਿ ਸੁਖਪਾਲ ਖਹਿਰਾ ਇਸ ਬਦਲਾਖੋਰੀ ਦਾ ਸ਼ਿਕਾਰ ਹੋ ਗਿਆ, ਇਹਦੇ ਨਾਲ ਇੰਡੀਆ ਗੱਠਜੋੜ ਦੇ ਨਿਯਮ ਵੀ ਭੰਗ ਹੁੰਦੇ ਨੇ। ਸੋ ਕੀ ਸ਼ਰਦ ਪਵਾਰ ਨੂੰ ਇਸ ਲਈ ਗੁੱਸਾ ਆਇਆ ਕੱਲ? ਕਿਉਂਕਿ ਆਉਣ ਵਾਲੇ ਸਮੇਂ 'ਚ 5 ਸੂਬਿਆਂ ਦੀ ਚੋਣਾਂ ਬਿਲਕੁਲ ਸਿਰ ਤੇ ਨੇ। ਹਾਂਜੀ, ਔਰ 5 ਸੂਬਿਆਂ ਦੀ ਚੋਣਾਂ 'ਚ ਇੰਡੀਆ ਗੱਠਜੋੜ ਦੇ ਹਿੱਸੇਦਾਰ ਕਿੰਨੇ ਹੀ ਦਲ ਅਜਿਹੇ ਨੇ ਜਿਨ੍ਹਾਂ ਨੇ ਆਮੋ ਸਾਹਮਣੇ ਹੋਣਾ। ਹਾਂਜੀ, ਬਿਲਕੁਲ। ਸੋ ਇਸ ਲਈ ਸ਼ਰਦ ਪਵਾਰ ਇਸ ਮਸਲੇ ਦੇ ਉੱਤੇ ਫੋਕਸ ਕਰ ਰਹੇ ਨੇ ਕਿ ਮੈਂ ਇਹਨਾਂ ਨੂੰ ਭਾਈ ਸਮਝਾਊਂਗਾ, ਮੈਂ ਬੁਝਾਊਂਗਾ ਕਿ ਭਾਈ ਏਦਾਂ ਨਹੀਂ ਲੜਨਾ ਜੇ ਗੱਲ ਬਣਨੀ ਹੈ। ਸੋ ਕੀ ਕੇਜਰੀਵਾਲ ਹੋਰੀ ਕੋਈ ਵੱਖਰਾ ਰਾਹ ਤਿਆਰ ਕਰਨਾ ਚਾਹੁੰਦੇ ਨੇ ਜਾਂ ਉਹ ਬਸ ਹੁਣ ਇਸ ਮਾਮਲੇ ਤੋਂ ਬਾਅਦ ਸ਼ਾਂਤ ਹੋ ਜਾਣਗੇ? ਪਰ ਜੀ ਕਾਂਗਰਸੀ ਲੀਡਰ ਹੈ ਸੁਖਪਾਲ ਖਹਿਰਾ। ਹਾਂਜੀ, ਕਾਂਗਰਸ ਦਾ ਬੋਲਣਾ ਬਣਦਾ। ਹਾਂਜੀ, ਬਿਲਕੁਲ। ਕਿਉਂਕਿ ਜਦੋਂ ਇਹੀ ਮਾਮਲਾ ਪਹਿਲਾਂ ਸੀਗਾ 2015 'ਚ ਜਾਂ 2017 'ਚ, ਉਸ ਸਮੇਂ ਆਮ ਆਦਮੀ ਪਾਰਟੀ ਬੋਲੀ ਸੀ ਕਿਉਂਕਿ ਆਮ ਆਦਮੀ ਪਾਰਟੀ ਨਾਲ ਸੀ ਖਹਿਰਾ। ਉਸ ਸਮੇਂ ਭਗਵੰਤ ਮਾਨ ਹੈ ਨਾ, ਆਪਣਾ ਕੁਲਤਾਰ ਸੰਧਵਾ, ਅਮਨ ਅਰੋੜਾ ਤੇ ਹੋਰ ਲੀਡਰਸ਼ਿਪ, ਤੇ ਹੁਣ ਕਾਂਗਰਸ ਨਾਲ ਨਹੀਂ, ਕਾਂਗਰਸ ਦਾ ਬੋਲਣਾ ਬਣਦਾ। ਪਰ ਸੁਨੀਲ ਜਾਖੜ ਤਾਂ ਨਾ ਕਾਂਗਰਸ 'ਚ ਨੇ ਤੇ ਨਾ ਕਾਂਗਰਸ ਦੇ ਨਾਲ ਨੇ। ਹਾਂਜੀ, ਸੁਨੀਲ ਜਾਖੜ ਨੂੰ ਇਹਨਾਂ ਸਾਰਿਆਂ ਤੋਂ ਵੱਧ ਹੇਜ ਜਾਗਦਾ। ਕੱਲ ਗਏ ਸੀ ਕਾਂਗਰਸੀ ਮਿਲਣ ਜੀ, ਪਹਿਲਾਂ ਰਾਜਪਾਲ ਨੂੰ ਮਿਲ ਕੇ ਆਏ ਸੀ, ਉਸ ਤੋਂ ਬਾਅਦ ਦੂਜੇ ਦਿਨ ਚਲੇ ਗਏ, ਕਹਿੰਦੇ ਕਿ ਜੀ ਅਸੀਂ ਮੁਲਾਕਾਤ ਕਰਨੀ ਆ ਸੁਖਪਾਲ ਖਹਿਰੇ ਨਾਲ, ਤੇ ਜਲਾਲਾਬਾਦ ਪਹੁੰਚ ਗਏ। ਸੀਏ ਸਟਾਫ ਵਾਲਿਆਂ ਨੇ ਕਹਿੰਦੇ ਜੀ ਸਾਡੇ ਕੋਲ ਨਹੀਂ ਹੈਗਾ, ਤੁਸੀਂ ਫਾਜ਼ਿਲਕਾ ਜਾਓ। ਫਾਜ਼ਿਲਕਾ ਗਏ, ਉਹ ਕਹਿੰਦੇ ਐ ਨਹੀਂ ਮਿਲ ਸਕਦੇ, ਜਾਓ ਮੁੜ ਜਾਓ, ਅਸੀਂ ਨਹੀਂ ਮਿਲਾਉਂਦੇ। ਸੋ ਇਹ ਨਹੀਂ ਪਤਾ ਲੱਗਿਆ ਕਿ ਫਾਜ਼ਿਲਕਾ ਕਿ ਜਲਾਲਾਬਾਦ ਜਾਂ ਕਿੱਥੇ ਆ, ਤੇ ਮੁਲਾਕਾਤ ਨਹੀਂ ਹੋਈ, ਵਾਪਸ ਆ ਗਏ। ਪਰ ਸੁਨੀਲ ਜਾਖੜ ਕਹਿੰਦੇ ਕਿ ਜਿਹੜੇ ਆ ਮੁਲਾਕਾਤਾਂ ਕਰਨ ਨੂੰ ਫਿਰਦੇ ਨੇ, ਜਾਂ ਜਿਹੜੇ ਕਹਿੰਦਾ ਕਿ ਇੱਥੇ ਜਾਂਦੇ ਨੇ ਆਪਣਾ ਰਾਜਪਾਲ ਕੋਲ, ਕਹਿੰਦੇ ਡਰਾਮੇ ਕਰਦੇ ਨੇ। ਇਹਨਾਂ 'ਚੋਂ 2 ਲੀਡਰ ਤਾਂ ਉਹ ਨੇ ਜਿਹੜੇ ਅੰਦਰੋਂ ਖੱਤੀ ਬਹੁਤ ਖੁਸ਼ ਨੇ ਕਿ ਲੈ ਵੀ ਆ ਵੀ ਰਾਹ ਦਾ 1 ਕਰੋੜਾ ਪਰੇ ਹੋਇਆ, ਵਧੀਆ, ਹੁਣ ਅਸੀਂ ਉਹ ਚਿਹਰੇ ਮੋਹਰੇ ਰਹਿ ਗਏ ਜੀ। ਸੋ ਇਹ ਸੁਨੀਲ ਜਾਖੜ ਦਾ ਇਹ ਗੱਲ ਕਹਿਣਾ, ਕਿਉਂਕਿ ਉਹ ਕਾਂਗਰਸ ਦੀ ਅੰਦਰਲੀ ਮਨਸ਼ਾ ਨੂੰ, ਅੰਦਰਲੀ ਰੂਪ ਰੇਖਾ ਨੂੰ, ਢੰਗ ਤਰੀਕੇ ਨੂੰ ਬਖੂਬੀ ਸਮਝਦੇ ਆ ਜੀ। ਸੋ ਇਹਦਾ ਮਤਲਬ ਕੋਈ ਤਾਂ ਮਾਇਨੇ ਇਹਦੇ ਹੈਗੇ ਨੇ। ਸੋ ਇਹ ਸਾਰੇ ਵਰਤਾਰੇ ਦੇ ਦਰਮਿਆਨ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਧੱਕਾ ਹੋ ਗਿਆ ਸੁਖਪਾਲ ਖਹਿਰੇ ਦੇ ਨਾਲ, ਇੱਕੋ ਇੱਕ ਚਿਹਰਾ ਸੀ, ਇੱਕੋ ਇੱਕ ਬੁਲਾਰਾ ਸੀ ਕਾਂਗਰਸ ਕੋਲ, ਕਾਂਗਰਸ ਨੇ ਉਹ ਵੀ ਗਵਾ ਲਿਆ ਜੀ। ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਣਾ, ਇਹ ਤੋਂ ਪਹਿਲਾਂ ਮਨਜਿੰਦਰ ਸਰਸਾ ਸੁਖਪਾਲ ਖਹਿਰੇ ਦੇ ਹੱਕ 'ਚ ਬੋਲ ਚੁੱਕੇ ਨੇ। ਅੱਛਾ। ਔਰ ਉਹੀ ਸੁਖਪਾਲ ਖਹਿਰਾ ਜਿਹਨੂੰ ਭਾਜਪਾ ਦੇ ਇਸ਼ਾਰੇ ਤੇ ਉਹਨਾਂ ਦੀਆਂ ਏਜੰਸੀਆਂ ਚੱਕ ਕੇ ਲੈ ਗਈਆਂ ਸੀ, ਅੰਦਰ ਕਰਤਾ ਸੀ, ਜੇਲ੍ਹ ਕੱਟਣੀ ਪਈ ਸੀ। ਹਾਂਜੀ, ਬਿਲਕੁਲ, ਮਨੀ ਲਾਂਡਰਿੰਗ ਦੇ ਮਾਮਲੇ 'ਚ। ਤੇ ਅੱਜ ਉਹੀ ਸੁਖਪਾਲ ਖਹਿਰਾ ਇਹਨਾਂ ਦੇ ਲਈ ਇੱਕ ਚੰਗਾ ਹੋ ਗਿਆ। ਮਨਜਿੰਦਰ ਸਰਸਾ ਦਾ, ਸੁਨੀਲ ਜਾਖੜ ਦਾ ਜਾਂ ਭਾਜਪਾ ਦਾ ਸੁਖਪਾਲ ਖਹਿਰਾ ਪ੍ਰਤੀ ਹੇਜ ਜਾਗਣਾ ਕੋਈ ਅਗਲਾ ਰਾਜਨੀਤਿਕ ਦ੍ਰਿਸ਼ ਤਾਂ ਨਹੀਂ ਹੈਗਾ ਜੀ। ਕਿ ਜੇਲ੍ਹ 'ਚ ਤਾਂ ਗਿਆ ਕਾਂਗਰਸੀ ਸੁਖਪਾਲ ਖਹਿਰਾ, ਪੁਲਿਸ ਦੀ ਹਿਰਾਸਤ 'ਚ ਤਾਂ ਗਿਆ ਕਾਂਗਰਸੀ ਸੁਖਪਾਲ ਖਹਿਰਾ, ਗ੍ਰਿਫਤਾਰ ਪੁਲਿਸ ਨੇ ਕੀਤਾ ਕਾਂਗਰਸੀ ਸੁਖਪਾਲ ਖਹਿਰੇ ਨੂੰ, ਤੇ ਪਰ ਜ਼ਮਾਨਤ ਤੇ ਆਵੇ, ਰਿਹਾ ਹੋ ਕੇ ਆਵੇ, ਬਾਹਰ ਆਵੇ ਤਾਂ ਭਾਜਪਾਈ ਸੁਖਪਾਲ ਖਹਿਰਾ, ਕੀ ਅਜਿਹਾ ਵੀ ਹੋ ਸਕਦਾ ਜੀ। ਸੋ ਇਸ ਗੱਲ ਦੀਆਂ ਪੰਜਾਬ ਦੀ ਸਭਾ 'ਚ ਕਾਫੀ ਚਰਚਾਵਾਂ ਨੇ, ਤੇ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਸੁਖਪਾਲ ਖਹਿਰਾ ਕਾਂਗਰਸ ਟਿਕੇ ਰਹਿੰਦੇ ਨੇ, ਕਿਉਂਕਿ ਕਾਂਗਰਸ 'ਚ ਵੀ ਹੁਣ ਭਵਿੱਖ ਉਹਨਾਂ ਦਾ ਚੰਗਾ ਨਜ਼ਰ ਆਉਂਦਾ ਜੀ। ਜਿਵੇਂ ਕੱਲ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਕਿ ਸੁਨੀਲ ਜਾਖੜ ਅਸਲ 'ਚ ਇਸ ਦਰਦੋਂ ਵੀ ਬੋਲਦੇ ਨੇ ਕਿ ਅੱਜ ਉਹ ਸੁਨੀਲ ਜਾਖੜ ਨੇ ਚਿਹਰਾ ਮੇਰਾ ਹੋਣਾ ਸੀ ਕਾਂਗਰਸ ਦਾ, ਕਾਲ ਕਰ ਗਏ ਬਸ। ਠੀਕ ਹੈ, ਨਾਰਾਜ਼ਗੀ ਸੀ, ਉਹਨਾਂ ਨਾਲ ਧੋਖਾ ਹੋਇਆ, 1 ਵਾਰ ਨਹੀਂ 2-3 ਵਾਰ ਹੋਇਆ। ਪਰ ਅੱਜ ਦੀ ਸਥਿਤੀ ਦੇ ਵਿੱਚ ਜੇਕਰ ਕਾਂਗਰਸ ਚੁਣਦੇ ਤਾਂ ਕਿੱਥੇ ਭਾਜਪਾ, ਤੇ ਕਿੱਥੇ ਰਾਜਾ ਵੜਿੰਗ, ਤੇ ਕਿੱਥੇ ਸੁਖਪਾਲ ਖਹਿਰਾ। ਤੇ ਕਹਿੰਦੇ ਇਹਨਾਂ ਦੀ ਉੱਪਰ ਦੀ ਹੋਣਾ ਸੀ ਸੁਨੀਲ ਜਾਖੜ ਨੇ। ਬਿਲਕੁਲ। ਸੋ ਕੀ ਸੁਨੀਲ ਜਾਖੜ ਨੂੰ ਇਹ ਵੀ ਦਰਦ ਮਹਿਸੂਸ ਹੁੰਦਾ ਕਿ ਇੱਧਰ ਕੁਝ ਖੱਟਿਆ ਬਣਨਾ ਨਹੀਂ, ਚਾਹੇ ਪ੍ਰਧਾਨ ਬਣ ਗਿਆ ਤੇ ਜਾਂ ਕੁਛ ਬਣ ਗਿਆ, ਉੱਧਰ ਕੁਛ ਖੱਟਿਆ ਜਾ ਸਕਦਾ ਸੀ ਫਿਰ ਵੀ,
ਕਿ ਹੁਣ ਉਹ ਇਹ ਸੋਚਦੇ ਨੇ ਜਾਂ ਸੱਚਮੁੱਚ ਉਹ ਹੁਣ ਇਸ ਗੱਲ ਲਈ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਹੋਰ 2-4 ਸਾਥੀ ਮੈਨੂੰ ਲੱਗਦਾ ਕਿ ਬੋਲਣ ਵਾਲੇ ਹੈਗੇ, ਚੰਗੇ ਹੈਗੇ ਜਾਂ ਲੋਕਾਂ ਦੇ ਸੰਪਰਕ 'ਚ ਹੈਗੇ, ਉਹਨਾਂ ਨੂੰ ਮੈਂ ਇੱਧਰ ਲਿਆਵਾਂ ਕਿ ਸੁਖਪਾਲ ਖਹਿਰਾ ਭਾਜਪਾਈ ਹੋ ਜਾਣਗੇ, ਇਹ ਵੀ ਇੱਕ ਚਰਚਾ ਖੂਗਾ। ਜੀ। ਪਰ ਅਸਲ ਦੇ ਵਿੱਚ ਜਿਹੜੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਇੰਡੀਆ ਗੱਠਜੋੜ ਦੇ ਨਾਲ ਹੀ ਹਾਂ ਸ਼ਰਮਾ ਜੀ, ਉਹਦੇ ਵਿੱਚ ਇਹ ਹੈ ਕਿ ਜਦੋਂ ਇਹਨਾਂ ਦੀ ਪਿਛਲੀ ਬੈਠਕ ਹੋਈ ਸੀ ਇੰਡੀਆ ਗੱਠਜੋੜ ਵਾਲਿਆਂ ਦੀ ਪਹਿਲੀ, ਉਦੋਂ ਉਮਰ ਅਬਦੁੱਲੇ ਨੇ ਕਿਹਾ ਸੀਗਾ ਕਿ ਤੁਸੀਂ ਸਾਡੇ ਬਾਰੇ ਨਹੀਂ ਬੋਲੇ। ਹੁਣ ਤੁਹਾਨੂੰ ਦਿੱਲੀ ਦੇ ਵਿੱਚ ਜਿਹੜੀਆਂ ਸ਼ਕਤੀਆਂ ਖਤਮ ਕੀਤੀਆਂ ਜਾ ਰਹੀਆਂ, ਹੁਣ ਜੋ ਚੀਕਾਂ ਮਾਰਦੇ ਹੋ ਸਾਡੇ ਬਾਰੇ ਕਿਉਂ ਨਹੀਂ ਬੋਲੇ? ਤੇ ਇੱਥੇ ਇਹ ਵੀ ਆਪਾਂ ਚਰਚਾ ਸੁਣਦੇ ਰਹਿੰਦੇ ਹਾਂ ਆਮ ਹੀ ਸਿਆਸੀ ਮਾਹਰਾਂ ਤੋਂ ਵੀ ਕੇਜਰੀਵਾਲ ਤੇ ਨਿਤਿਸ਼ ਖੇਮਾ ਤੇ ਮਮਤਾ ਬੈਨਰਜੀ ਇਹ ਤਿੰਨੇ ਰਲ ਕੇ ਚੱਲਣਾ ਬਹੁਤ ਔਖਾ ਮੰਨਿਆ ਜਾਂਦਾ ਕਿਉਂਕਿ ਤਿੰਨੇ ਆਪੋ ਆਪਣੇ ਤਰੀਕੇ ਨਾਲ ਪ੍ਰਧਾਨ ਮੰਤਰੀ ਬਣੇ ਬੈਠੇ ਨੇ। ਸੋ ਇਸ ਕਰਕੇ ਵੀ ਸ਼ਾਇਦ ਕੇਜਰੀਵਾਲ ਨੇ ਪਹਿਲਾਂ ਤਾਂ ਨਖਰੇ ਬਹੁਤ ਕੀਤੇ ਪਰ ਹੁਣ ਸ਼ਾਇਦ ਲਾਈਨ ਤੇ ਨੇ, ਪਰ ਲੱਗਦਾ ਨਹੀਂ ਗਾ ਕਿ ਇਹ ਚੀਜ਼ਾਂ ਪੈਰਲਲ ਚੱਲ ਸਕਣਗੀਆਂ ਕਿਉਂਕਿ ਬਹੁਤ ਸਾਰਾ ਕੁਛ ਲਗਾਤਾਰ ਵਾਪਰ ਰਿਹਾ।